ਮੈਂ ਤੁਹਾਡਾ ਸੱਜਣ, ਤੁਹਾਡਾ ਬੇਲੀ, ਤੁਹਾਡਾ ਵੀਰ ਅਫਜ਼ਲ ਭੱਟੀ ਅਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਵੇਲੇ ਦੀ। ਅਤੇ ਮੇਰੇ ਨਾਲ ਮੌਜੂਦ ਨੇ ਮੇਰੇ ਵੀਰ ਜ਼ੁਲਫਕਾਰ ਜੱਟ ਸਾਹਿਬ। ਅਤੇ ਪਿਆਰੇ ਵੇਖਣ ਵਾਲਿਓ, ਅੱਜ ਦਾ ਪ੍ਰੋਗਰਾਮ ਖਸੂਸੀ ਤੌਰ 'ਤੇ ਆਪਣੇ ਫਲਸਤੀਨ ਦੇ ਮੁਸਲਮਾਨ ਭਾਈਆਂ, ਭੈਣਾਂ, ਬੇਟੀਆਂ, ਮਾਵਾਂ ਵਾਸਤੇ ਅਸੀਂ ਕਰ ਰਹੇ ਹਾਂ। ਅਤੇ ਪ੍ਰੋਗਰਾਮ ਤੇ ਸ਼ੁਰੂ ਕਰ ਲਿਆ ਜੱਟ ਸਾਹਿਬ, ਲੇਕਿਨ ਸੱਚ ਪੁੱਛੋ ਨਾ ਤੁਸੀਂ ਅਗਰ, ਤਾਂ ਮੇਰੇ ਕੋਲ ਹਕੀਕਤਨ ਕੋਈ ਐਸੇ ਅਲਫਾਜ਼ ਨਹੀਂ ਹੈਗੇ। ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਥਰੂ ਜ਼ਾਹਿਰ ਆ ਤਕਲੀਫ ਦੇ ਮਨਾਜ਼ਰ ਅਸੀਂ ਖੁਦ ਤਾਂ ਉੱਥੇ ਨਹੀਂ ਪਹੁੰਚ ਸਕਦੇ, ਉੱਥੇ ਕਿਸੇ ਨਾਲ ਸਾਡਾ ਰਾਬਤਾ, ਕਿਸੇ ਨਾਲ ਸਾਡੀ ਗੱਲ ਤਾਂ ਨਹੀਂ ਹੋ ਸਕਦੀ, ਲੇਕਿਨ ਸੋਸ਼ਲ ਮੀਡੀਆ ਦੇ ਥਰੂ ਖੁਦਾ ਦੀ ਕਸਮ ਜਿਹੜੇ ਮਨਾਜ਼ਰ, ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ ਅਤੇ ਬਾਜ਼ ਔਕਾਤ ਤੇ ਉਹ ਵੇਖੀਆਂ ਵੀ ਨਹੀਂ ਜਾਂਦੀਆਂ ਹੈਗੀਆਂ। ਔਰ ਦੂਸਰੀ ਤਰਫ ਜਿਸ ਟਾਈਮ ਅਸੀਂ ਆਪਣੇ ਮੁਲਕ ਦੇ ਅੰਦਰ ਦੇਖਦੇ ਹਾਂ ਕਿ ਜਿਹੜੇ ਲੋਕ ਸਾਬੇ ਇਖਤਿਆਰ ਨੇ, ਜਿਨ੍ਹਾਂ ਦੀ ਆਵਾਜ਼ ਉੱਥੇ ਤੱਕ ਪਹੁੰਚ ਸਕਦੀ ਹੈ, ਜਿਨ੍ਹਾਂ ਦੀ ਮਦਦ ਉੱਥੇ ਤੱਕ ਪਹੁੰਚ ਸਕਦੀ ਹੈ, ਉਹਨਾਂ ਦੀ ਤਰਜੀਹਾਤ ਦੇ ਵਿੱਚ ਫਲਸਤੀਨ ਕਿਤੇ ਨਜ਼ਰ ਨਹੀਂ ਆ ਰਿਹਾ। ਉਹਨਾਂ ਦੀ ਤਰਜੀਹਾਤ ਦੇ ਵਿੱਚ ਬੜੇ ਬੜੇ ਅਹੁਦੇ, ਕ੍ਰਿਕਟ ਮੈਚ ਅਤੇ ਪਤਾ ਨਹੀਂ ਕੀ ਕੁਛ। ਔਰ ਅਗਰ ਇਸ ਤੋਂ ਥੋੜ੍ਹਾ ਸਾ ਹਟ ਕੇ ਅਸੀਂ ਵੇਖੀਏ, ਬਾਹਰ ਦੀ ਦੁਨੀਆ 'ਚ ਚਲੇ ਜਾਈਏ, ਆਪਣੇ ਦੀਗਰ ਮੁਸਲਿਮ ਮਮਾਲਕ 'ਚ, ਅਤੇ ਉੱਥੇ ਵੀ ਕੁਛ ਨਹੀਂ ਨਜ਼ਰ ਆਉਂਦਾ। ਅਤੇ ਉਹਨਾਂ ਦੇ ਨਾਲ ਕਿਸ ਚੀਜ਼ ਦਾ ਸ਼ਿਕਵਾ, ਜਦੋਂ ਸਾਡੇ ਆਪਣੇ ਘਰੋਂ ਹੀ ਉਹਨਾਂ ਵਾਸਤੇ ਆਵਾਜ਼ ਨਹੀਂ ਉਠਾਈ ਜਾ ਰਹੀ। ਅਤੇ ਜੱਟ ਸਾਹਿਬ, ਮੈਂ ਸਭ ਤੋਂ ਪਹਿਲੇ ਫਲਸਤੀਨ ਦੇ ਲੋਕਾਂ ਦੇ ਕੋਲੋਂ, ਆਪਣੇ ਮੁਸਲਮਾਨ ਭਾਈਆਂ ਦੇ ਕੋਲੋਂ, ਉਹਨਾਂ ਮਾਵਾਂ ਕੋਲੋਂ, ਉਹਨਾਂ ਬੇਟੀਆਂ ਕੋਲੋਂ, ਉਹਨਾਂ ਬੱਚਿਆਂ ਕੋਲੋਂ ਮੈਂ ਔਨ ਦੀ ਰਿਕਾਰਡ ਔਰ ਕੈਮਰੇ ਦੇ ਸਾਹਮਣੇ ਔਰ ਤੁਹਾਡੀ ਮੌਜੂਦਗੀ 'ਚ ਮੈਂ ਉਹਨਾਂ ਦੇ ਕੋਲੋਂ ਹੱਥ ਜੋੜ ਕੇ ਮਾਫੀ ਦਾ ਤਲਬਗਾਰ ਹਾਂ। ਔਰ ਡਰ ਰਿਹਾ ਉਸ ਦਿਨ ਤੋਂ ਕਿ ਅਗਰ ਉਹਨਾਂ ਨੇ ਜਾ ਕੇ ਅਤੇ ਸਾਡੀ ਸ਼ਿਕਾਇਤ ਅੱਲਾ ਦੇ ਹਜ਼ੂਰ ਲਗਾ ਦਿੱਤੀ, ਫਿਰ ਕੀ ਹੋਏਗਾ। ਕੋਈ ਸਵਾਲ ਨਹੀਂ ਹੈ ਮੇਰਾ ਅੱਜ ਦਾ, ਕੋਈ ਚੀਜ਼ ਨਹੀਂ ਹੈ ਮੇਰੇ ਕੋਲ, ਕੋਈ ਅਲਫਾਜ਼ ਨਹੀਂ ਹੈ। ਸਿਰਫ ਤੁਹਾਡੇ ਅੱਗੇ ਮੈਂ ਫਲਸਤੀਨ ਵਕਤ ਭੱਟੀ ਸਾਹਿਬ, ਗੱਲ ਇਹ ਵੇ ਕਿ ਵਾਕਈ ਤੁਹਾਡੇ ਵਾਲੀ ਗੱਲ ਠੀਕ ਹੈ ਕਿ ਲਫ਼ਜ਼ ਸ਼ਰਮਿੰਦਾ ਨਹੀਂ, ਲਫ਼ਜ਼ ਬੇਬਸ। ਬੇਬਸ ਇੰਨੇ ਨੇ ਕਿ ਬਿਆਨ ਨਹੀਂ ਕੀਤੇ ਜਾ ਸਕਦੇ। ਤਕਲੀਫ ਇੰਨੀ ਹੈ ਕਿ ਇਹਨੂੰ ਬਿਆਨ ਕਰਨਾ ਮੁਮਕਿਨ ਹੀ ਨਹੀਂ। ਕਿਉਂਕਿ ਇੱਕ ਤਾਂ ਅਸੀਂ ਹਸਾਸ ਤਬਾ ਥੋੜ੍ਹੇ ਜਿਹੇ ਤਬੀਅਤ ਇਸ ਤਰ੍ਹਾਂ ਦੀ, ਦੂਸਰਾ ਜਦੋਂ ਇਸ ਕਿਸਮ ਦਾ ਕੋਈ ਵੀਡੀਓ ਕਲਿੱਪ ਸਾਹਮਣੇ ਗੁਜ਼ਰਦਾ ਨਾ, ਤਾਂ ਹੋਰ ਜ਼ਿਆਦਾ ਦਿਲ ਕਿਰਚੀ ਕਿਰਚੀ ਹੋ ਜਾਂਦਾ, ਬੜੀ ਤਕਲੀਫ ਹੁੰਦੀ। ਕਦੇ ਕਦੇ ਤਾਂ ਇੰਝ ਲੱਗਦਾ ਕਿ ਜਿਵੇਂ ਕੰਡਿਆਂ ਦੇ ਉੱਤੇ ਸਾਨੂੰ ਧਰੋਇਆ ਜਾ ਰਿਹਾ, ਯਾਨੀ ਤੜਪ ਕੇ ਰਹਿ ਜੀਦਾ। ਉਹ ਦੇਖੀ ਦੇ ਛੋਟੇ ਛੋਟੇ ਲਾਸ਼ੇ, ਮਾਸੂਮ ਬੱਚੇ, ਔਰਤਾਂ, ਯਾਰ ਉਹਨਾਂ ਦਾ ਕੀ ਕਸੂਰ ਹੈ? ਸਿਰਫ ਇਹ ਕਿ ਉਹ ਆਜ਼ਾਦੀ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ। ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਸਾਨੂੰ ਆਪਣੇ ਮੁਲਕ ਦੇ ਉੱਪਰ, ਜਾਂ ਮੈਂ ਅੱਗੇ ਵੀ ਕਈ ਵਾਰੀ ਤੁਹਾਡੇ ਨਾਲ ਗੱਲ ਕਰਦਾ, ਫਿਰ ਤੁਸੀਂ ਮਨਾ ਕਰ ਦਿੰਦੇ ਹੋ ਕਿ ਯਾਰ ਜੱਟ ਸਾਹਿਬ ਤੁਸੀਂ ਥੋੜ੍ਹਾ ਜਿਹਾ ਨਾ, ਲੇਕਿਨ ਸੱਚੀ ਗੱਲ ਨਿਕਲ ਜਾਂਦੀ ਮੂੰਹ। ਅਸੀਂ ਰੈਂਟ ਏ ਕੰਟਰੀ ਹਾਂ, ਜਿਹੜਾ ਮਰਜ਼ੀ ਸਾਨੂੰ ਕਿਰਾਏ 'ਤੇ ਲੈ ਲੈਂਦਾ, ਆਪਣੀ ਪਾਲਿਸੀ ਸਾਡੇ ਉੱਤੇ ਠੋਕਦਾ, ਅਸੀਂ ਉਹਦੇ ਉੱਤੇ ਚੱਲਣਾ ਸ਼ੁਰੂ ਕਰ ਦਿੰਦੇ। ਪਿਛਲੇ 18-20 ਸਾਲਾਂ 'ਚ ਕੋਈ 80-85 ਹਜ਼ਾਰ ਬੰਦਾ ਅਸੀਂ ਆਪਣਾ ਮਰਵਾਇਆ, ਕਿਸੇ ਦੀ ਪਾਲਿਸੀ 'ਤੇ ਚੱਲਿਆ। ਅਤੇ ਤੁਸੀਂ ਇਸ ਰਿਆਸਤ ਕੋਲੋਂ ਇਹ ਤੋਕੋ ਰੱਖੋ ਕਿ ਇਹ ਜਨਾਬ ਉਹ ਫਲਸਤੀਨ ਦੇ ਲੋਕਾਂ ਵਾਸਤੇ ਆਵਾਜ਼ ਚੁੱਕੇਗੀ, ਜਾਂ ਇਹ ਜਨਾਬ ਉਹਨਾਂ ਦਾ ਮੁਕੱਦਮਾ ਲੜੇਗੀ, ਜਾਂ ਉਹਨਾਂ ਵਾਸਤੇ ਜਾ ਕੇ, ਇਹਨਾਂ ਦਾ ਵੱਸ ਨਹੀਂ ਚੱਲਦਾ, ਇਹਨਾਂ ਦਾ ਵੱਸ ਨਹੀਂ ਚੱਲਦਾ। ਵਰਨਾ ਇਹ ਹੁਣ ਤੱਕ ਇਸਰਾਏਲ ਦੀ ਝੋਲੀ 'ਚ ਜਾ ਕੇ ਬੈਠੇ ਹੁੰਦੇ। ਮੈਂ ਤੁਹਾਨੂੰ ਤਕਲੀਫ ਦੀ ਗੱਲ ਦੱਸ, ਔਰ ਇਹ ਸਿਰਫ ਇਹ ਨਹੀਂ, ਇਹ ਤਾਂ ਵਿਚਾਰੇ ਕਿਸੇ ਖਾਤੇ 'ਚ ਨਹੀਂ ਨਾ ਆਉਂਦੇ। ਜਿਨ੍ਹਾਂ ਵਾਲੇ ਝਾਤੀ ਮਾਰਦੇ ਨੇ, ਜਿਨ੍ਹਾਂ ਵਾਲੇ ਧਿਆਨ ਮਾਰਦੇ ਨੇ ਕਿ ਸਾਨੂੰ ਇੱਥੋਂ ਕੁਛ ਲੱਭ ਜਾਏਗਾ, ਜਿਹੜੇ ਸੋ ਕਾਲਡ ਉਮਤ ਮੁਸਲਮਾਨ ਦੇ ਆਪਣੇ ਆਪ ਨੂੰ ਚੈਂਪੀਅਨ, ਲੀਡਰ, ਵਾਰਸ ਸਮਝਦੇ ਨੇ, ਉਹ ਕੀ ਕਰਨ ਡਏ ਨੇ? ਤੁਹਾਡੇ ਸਾਹਮਣੇ ਪਿਛਲੇ 4-5 ਮਹੀਨਿਆਂ ਦੇ ਉੱਤੋਂ ਕੋਈ ਕਸਰ ਰਹਿ ਗਈ ਹੈ? ਪਰਖੇ ਉਡਾ ਕੇ ਰੱਖ ਦਿੱਤੇ ਨੇ ਇਸਰਾਈਲ ਨੇ। ਉਹਨਾਂ ਨੇ ਤਬਾਹੀ ਕਰਤੀ ਹੈ, ਹਰ ਪਾਸੇ ਤਬਾਹੀ ਫੇਰਤੀ। ਮੈਂ ਇਹਦੇ ਵਿੱਚ ਇੱਕ ਨਾ ਗੱਲ ਕਰਾਂਗਾ ਜਿਹੜੀ ਬਹੁਤ ਜ਼ਰੂਰੀ ਹੈ। ਜੀ।
एक आयत है मोहम्मद रसूलुल्लाह वल्लज़ीना माऊ अशिद्दा अलल कुफ़ार रुहमाउ बैना। जी चूँकि असी मुसलमान और दीन साढ़े वास्ते एक आइन कानून दस्तूर बेशक ठीक है बेशक और मैनुअल दा जी एक ज़ाब्ता हयात है ज़ाब्ता पूरा। हयात है साढ़े वास्ते जी ठीक है असी इस तो हट के कोई गल नहीं कर सकते। जी वाजे तौर पर जो कह दिता गया कि जेडे मुसलमान ने जेडे आप सल्लम के मनन वाले ने वो आपस च बड़े नरम दिल ने आपस च बड़े रहम दिल ने लेकिन काफरां वास्ते बड़े सख्त दिल ने। कदे कदे तो मैनू ना फिक्र लग जाती कि यार सानू अपने मान वाल भी झाती मारनी चाहिए साढ़े च है भी है कि नहीं क्योंकि सानू तो अज की फीलिंग नहीं आती। जी मैं ओवरऑल बेहिसी की गल कर रहा ना एग्जैक्टली कि अगर तो फीलिंग आती होए इस तरह का सानू महसूस होता है कि हाँ यार वाकई अगर फलस्तीन तकलीफ च साढ़े लोग तकलीफ च तुहाडे सामने सारे रंगीनियां नहीं चल रही हर पास बिल्कुल ठीक है साड़ी तरजीहात तुहाडे सामने ने। लेकिन एक गल मैं तुहानू दसां दीन ने जो सानू दसिया ना ਉਹਦੇ ਵਿੱਚ ਜਿਹੜੀਆਂ ਨਿਸ਼ਾਨੀਆਂ ਦਸੀਆਂ ਗਈਆਂ ਕੁਫਾਰ ਮਨੋ ਮਨ ਉਹਨਾਂ ਚੀਜ਼ਾਂ ਤੇ ਅਮਲ ਕਰ ਰਹੇ ਨੇ। ਮਸਲਨ ਤੁਸੀਂ ਯੂਕਰੇਨ ਵਾਲਾ इंसीडेंट देख लो हालांकि उन्होंने खिलाफ मुसलमानों ने लड़ाई नहीं की थी जी लेकिन उसके बावजूद वो सारे ने सारा इकट्ठे हो गए। जी बिल्कुल पूरी दुनिया ने मजम्मतां ते पूरी दुनिया वो तमाशे जिहड़ा रह रहा ना ਸਾਡੇ ਕੋਲ ਵੀ ਕਰਵਾਈਆਂ साढ़े कोलों भी करवाई धक्के नाल करवाई। उस चक्कर च असीं एक वजीर आजम कुर्बान कर छड़िया। मैं खुली डुली गल करा कीता या नहीं कीता जी उन्हें कहा भाई मैं न्यूट्रल हाँ। वो दूसरे जेडे पूरी दुनिया के नौकर ने उन्हें जाके कहा माई बाप तू सानू मरवाएगा। यानी उस दौर के साडे चीफ साहब ने मजम्मत की जबकि साडा वजीर आजम मजम्मत नहीं कर रहा। ऐ वे साडी कुल मिला के औकात अगर तैनू बुरा ना लगे जिन्होंने असीं कहने ये चुकी फिरदे ने मुल्क नूं इन्हां दी हवा एवें निकल जाती। अगली गल ये वे कि अरबां ने किहड़ा कितना शर्मनाक किरदार अदा किया। ऐतक तो कोई बोलिया ही नहीं। चलो कोई तुसीं तजारत के उपर ही कोई पाबंदी ला के विखा दो शटअप काल कोई दवो शटअप काल दो कोई सफीर ही अपने बुला लो कोई इस तरह का बहुत सारे तो पींगा उन्होंने नाल वधा रहे ने इजराइल दे नाल। की मरन का मकाम नहीं है साढ़े वास्ते। जहाद काहदे वास्ते अल्लाह ने फर्ज किया सी दुनिया के किसी भी कोने ते इस वास्ते तो नहीं सी ना ਤੁਹਾਡਾ कीता कि भाई मुसलमान अमरीका भाई गए तो तुसीं जहाद करना शुरू कर ਕਿਸੇ ਵੀ ਕੋਨੇ ਤੇ ਮੁਸਲਮਾਨ ਭਾਈ ਤਕਲੀਫ ਚ ਆ ਤੇ ਉਹਦੀ ਮਦਦ ਵਾਸਤੇ ਜਾਓ मतलब किसी के कहने ते नहीं करना ना वो तो ये वे ना कि जिथे जुल्म हो रहा है ਉੱਥੇ ਜਾਓ उस जालिम के हथ कट्टण वास्ते जहाद रोको है। बिल्कुल जहाद अग्रैशन नहीं है ये गल मेरी जहन च रखना। अग्रैशन नहीं है जहाद दिफा है हक्के दिफा है। और इस्लाम जिथे जिथे जरूरत पई जिथे जिथे लोड़ पई क्या आप सल्लम ने जंगा नहीं लड़ियां जिन्हों के असीं पैरोकार हाँ। सारा कुछ सामने है और ਉਹਦੇ ਵਾਸਤੇ ਵੀ ਜਵਾਜ਼ ਨਹੀਂ ਹੈ ਭਾਈ ਜਿਹੜਾ ਅਸੀਂ ਜਵਾਜ਼ ਕੱਢ ਦੇਂਗੇ ਜੀ ਸਾਡੇ ਤੇ ਉਹ ਟੈਂਕਾਂ ਵਿੱਚ ਪਾਉਣ ਵਾਸਤੇ ਤੇਲ ਵੀ ਹੈ ਨਹੀਂ ਤੇ ਅਸੀਂ ਜੰਗ ਕਿਹੜੀ ਲੜਨੀ ਹੈ। ਆਪ ਸੱਲਮ ਨੇ ਢਿੱਡ ਦੇ ਉੱਤੇ ਪੱਥਰ ਬੰਨ ਕੇ ਜੰਗ ਨਹੀਂ ਲੜੀ। बिल्कुल ਹੋਰ ਮੈਂ ਕੀ ਦੱਸਾਂ ਤੁਹਾਡੇ ਕੋਲ ਟੈਕਨੋਲੋਜੀ ਦੀ ਗੱਲ ਕਰੋ ਕਿ ਜੀ ਸਾਡੇ ਕੋਲ ਤੇ ਉਹ ਵੀ ਹੈ ਤੇ ਉਹ ਵੀ ਹੈ ਕਾਹਦੇ ਵਾਸਤੇ ਨਾ ਚਲਾਓ ਤੁਸੀਂ ਅਸੀਂ ਨਹੀਂ ਕਹਿੰਦੇ ਕਿ ਏਡੇ ਗੈਰ ਜ਼ਿੰਮੇਦਾਰ ਤੁਸੀਂ ਲੇਕਿਨ ਯਾਰ ਤੁਹਾਡਾ ਜਦੋਂ ਦਬਾਅ ਹੀ ਨਹੀਂ ਤਾਂ ਅਜੇ ਪਟਾਖੇ ਰੱਖਣ ਦਾ ਫਾਇਦਾ ਕੀ। ਤੁਸੀਂ ਦੁਨੀਆ ਕੋਲੋਂ ਗੱਲ ਹੀ ਨਹੀਂ ਮਨਵਾ ਸਕਦੇ ਨਾ ਤੁਹਾਡੀ ਕੋਈ ਖਾਰਜਾ ਪਾਲਿਸੀ ਦੇ ਵਿੱਚ ਇੰਨੀ ਤਾਕਤ ਹੈ ਤੱਪੜ ਹੈ ਕਿ ਤੁਸੀਂ ਜਨਾਬ ਕਿਸੇ ਨੂੰ ਕੋਈ ਗੱਲ ਕਹਿ ਸਕੋ। ਪਿਛਲੇ ਦਿਨਾਂ ਦੇ ਵਿੱਚ नो डाउट ਕਿ ਸਾਡੇ ਉਹ ਜਿਹੜੇ ਮੁਸਤਕਿਲ ਮੰਦੂਬ ਨੇ अकवाम मुतहदा जो ना तकरीर शकरीर उत्थे भाषण झाड़िया एंड रिजल्ट कुछ भी। वजह की यदि वजूहात जानना बहुत जरूरी है। बट सब वजह यह है कि दुनिया के अंदर निज़ाम चलता है मईशत के सिर ठीक है और दीन गालिब होने वास्ते आया सी मगलूब होने वास्ते नहीं सी आया। माजरत दे दीन दे बखीए हाँ देड़े ने लोगों के कहने ਇਹ ਜਿਹੜੇ ਆ ਫਿਰਕਿਆਂ ਨੂੰ ਹਵਾਵਾਂ ਦਿੱਤੀਆਂ ਜਾਂਦੀਆਂ ਕੌਣ ਦਿੰਦਾ। ਮੁਸਲਮਾਨ ਤੇ ਇੱਕ ਹੋਏ ਹੀ ਨਹੀਂ जी ਅਸੀਂ ਆਪਸ 'ਚ ਛਿੱਤਰੋ ਛਿੱਤਰੀ ਮਨਾਜ਼ਰੇ ਚੱਲਣ ਡਏ ਨੇ। ਇਹ ਲੱਤਾਂ ਏਡੀਆਂ ਉੱਚੀਆਂ ਕਰਨੀਆਂ ਤੇ ਲੱਤਾਂ ਇੱਧਰ ਨੂੰ ਕਰਨੀਆਂ ਤੇ
ਇਹ ਸਾਡੀ ਰਹਿ ਗਈ ਮੁਸਲਮਾਨੀਅਤ। ਜੇ ਬਹੁਤਾ ਕਰ ਲਿਆ ਤੇ ਮਸੀਤੇ ਬਹਿ ਗਏ ਨਿਸ਼ਤੋ ਨਬੂਦ ਫਰਮਾ ਹੈ, ਬਦਦੁਆ ਕਰ ਲਈ ਉਹਨਾਂ ਵਾਸਤੇ। ਭਾਈ ਜਿੱਥੇ ਰਾਈਟ ਔਰ ਰਾਂਗ ਦੀ ਗੱਲ ਆਏਗੀ ਨਾ, ਉੱਥੇ ਤੁਹਾਨੂੰ ਸਹੀ ਦੇ ਨਾਲ ਖੜਾ ਹੋਣਾ ਪਏਗਾ। ਅਮਰ ਬਿਲ ਮਾਰੂਫ व ਨਹੀ ਅनिल मुनकर ਹੁਕਮ ਹੈ, ਇਹ ਚੀਜ਼ ਹੈ। ਇਹੀ ਚੀਜ਼ ਹੈ ਕਿ ਜਿੱਥੇ ਬੁਰਾਈ ਹੋਏਗੀ ਉਹਨੂੰ ਤੁਸੀਂ ਰੋਕਣਾ ਤੇ ਸਹੀ ਦੀ ਤਬਲੀਗ ਕਰਨੀ। ਔਰ ਦੀਨ 5 ਨਮਾਜ਼ਾਂ ਪੜ੍ਹਨ ਦਾ ਨਾਂ ਨਹੀਂ ਹੈ। ਦੀਨ ਪੂਰਾ ਇੱਕ ਮੈਕੈਨਿਜ਼ਮ ਹੈ। ਇਹ ਜਿਹੜਾ IMF ਤੁਹਾਡੇ ਸਿਰ ਤੇ ਵੇ ਨਾ, ਵਰਲਡ ਬੈਂਕ ਅੱਗੇ ਪਿੱਛੇ ਸਾਰਾ, ਇਹ ਇਸਲਾਮ ਦੇ ਤਾਬੇ ਹੋਣਾ ਚਾਹੀਦਾ। ਦੀਨ ਇਹ ਤੇ ਨਹੀਂ ਸੀ ਕਿ ਠੀਕ ਹੈ ਜੀ ਤੁਸੀਂ ਆਪਣੀਆਂ ਰਿਆਸਤਾਂ ਲੈ ਕੇ ਤੇ ਮौज ਮਸਤੀ ਕਰੋ, ਬਸ ਠੀਕ ਹੈ। ਦੀਨ ਗਾਲਬ ਹੋਣ ਵਾਸਤੇ ਤੇ ਗਾਲਬ ਇੰਜ ਤੇ ਨਹੀਂ ਹੋਣਾ ਜਿਵੇਂ ਅਸੀਂ ਕਰਨ ਡਏ। ਉਹ ਚਲੋ ਗਾਲਬ ਨਹੀਂ ਤੁਸੀਂ ਕਰ ਸਕਦੇ, ਕਮ ਸੇ ਕਮ ਆਪਣਾ ਦਫਾ ਤੇ ਕਰੋ। ਉਹ ਸਾਡੀਆਂ ਬੱਚੀਆਂ ਨਹੀਂ, ਸਾਡੇ ਬੱਚੇ ਨਹੀਂ, ਸਾਡੀਆਂ ਮਾਵਾਂ ਭੈਣਾਂ ਨਹੀਂ, ਸਾਡੇ ਚੋਂ ਨੇ ਨਾ। ਔਰ ਫਿਰ ਧਰਤੀ ਕਿਹੜੀ ਹੈ? ਇਹ ਤੇ ਦੇਖੋ ਭੱਟੀ ਸਾਹਿਬ, ਨਬੀਆਂ ਦੀ ਧਰਤੀ, ਬਹੁਤ ਮੁਕੱਦਸ ਧਰਤੀ। ਬਿਲਕੁਲ ਐਸਾ ਹੀ ਫਿਰ ਉਹ ਧਰਤੀ ਜਿਹੜਾ ਤੁਹਾਡਾ ਕਿਬਲਾ ਅਵਲ ਹੈ ਜੀ, ਜਿਹਦੇ ਵਾਸਤੇ ਤੁਸੀਂ ਮਰ ਮਿਟਣ ਵਾਸਤੇ ਤਿਆਰ ਤੁਹਾਨੂੰ ਹੋਣਾ ਚਾਹੀਦਾ। ਔਰ ਉਹ ਬੇਬਸੀ ਦੀ ਤਸਵੀਰ ਬਣਿਆ, ਸਾਰੀ ਮੁਸਲਿਮ ਦੁਨੀਆ ਨੂੰ ਚੜਾ ਰਿਹਾ। ਮੈਂ ਸਖਤ ਲਫ਼ਜ਼ ਇਸਤੇਮਾਲ ਨਹੀਂ ਕਰਨਾ ਚਾਹੁੰਦਾ, ਸਾਦਾ ਲਫ਼ਜ਼ਾਂ ਦੇ ਵਿੱਚ ਉਹਨੇ ਨੰਗਾ ਕਰਤਾ ਸਾਰੀ 1.5 ਅਰਬ ਆਬਾਦੀ ਮੁਸਲਮਾਨ। ਗੈਰਾਂ ਨੂੰ ਤੇ ਤੁਸੀਂ ਛੋੜ ਦਿਓ ਨਾ, ਉਹਨਾਂ ਤੇ ਜੋ ਕਰਨਾ ਸੀ ਉਹਨਾਂ ਕਰਨਾ, ਉਹ ਤਾਂ ਕਰ ਰਹੇ ਨੇ। ਸਵਾਲ ਤੇ ਤੁਹਾਡੇ ਕੋਲ, ਤੁਸੀਂ ਕੀ ਕਰ ਰਹੇ? ਤੁਸੀਂ ਕੀ ਕਰ ਰਹੇ? ਮੈਂ ਅੱਗੇ ਵੀ ਗੱਲ ਕਰ ਰਿਹਾ ਸੀ ਕਿ ਅਸੀਂ ਜਦੋਂ ਜ਼ਮਾਨਾ ਬਚਪਨ ਦੇ ਵਿੱਚ ਸਾਂ ਨਾ, ਜਦੋਂ ਪੜ੍ਹਦੇ ਹੁੰਦੇ ਸੀ, ਤੇ ਉਸ ਟਾਈਮ ਜਨਾਬ ਇੱਕ ਉਹ ਸੀਜ਼ਨ ਚੱਲਿਆ ਸੀ, ਜਹਾਦ ਸੀਜ਼ਨ, ਠੀਕ ਹੈ। ਹੁਣ ਆ ਕੇ ਸਮਝ ਆਏਗੀ ਭਾਈ ਉਹ ਕਿਉਂ ਸੀ। ਉਹ ਜਹਾਜ਼ ਦੇ ਜਿਹੜੇ ਕਰਤਾ ਧਰਤਾ ਸਨ ਨਾ, ਉਹ ਇੱਕ ਕਰਤਾ ਧਰਤਾ ਦਾ ਮੈਂ ਨਾਮ ਹੀ ਲੈ ਲੈਣਾ, ਸਲਾਹੁਦੀਨ ਸਾਹਿਬ ਸਨ, ਕਸ਼ਮੀਰ ਕਾਜ਼ ਦੇ ਉੱਤੇ ਬੜਾ ਜੀ ਬੋਲਦੇ ਤੇ ਵੱਡੇ ਚੈਂਪੀਅਨ ਬਣੇ। ਕੋਈ ਸਹਾਫੀ ਨੇ ਸਵਾਲ ਕਰ ਲਿਆ, ਜੀ ਤੁਹਾਡਾ ਮੁੰਡਾ ਤਾਂ ਅਮਰੀਕਾ ਪੜ੍ਹਦਾ, ਉਹਦੇ ਤੇ ਜਹਾਜ਼ ਫਰਜ਼ ਨਹੀਂ, ਉਹ ਐਂ ਬਾਏਂ ਛਾਏਂ ਕਰ। ਉਹ ਕਿੱਥੇ ਗਈਆਂ ਜਹਾਦੀ ਮਸ਼ੀਨਾਂ ਸਾਰੀ? ਕੀ ਕਰਨ ਡੀਆਂ ਨੂੰ? ਡਾਕਟਰ ਸਾਹਿਬ ਮੈਂ ਬਹੁਤ ਪਿੱਛੇ ਨਹੀਂ ਜਾਣਾ ਚਾਹੁੰਦਾ, ਲੇਕਿਨ ਮੇਰਾ ਇੱਕ ਸਵਾਲ ਆ ਕਿ ਇਸਰਾਈਲ ਇੱਕ ਟਾਈਮ ਆਏਗਾ ਜਿਸ ਤੇਜ਼ੀ ਦੇ ਨਾਲ ਉਹ ਜਨੂਨੀਅਤ, ਲਾ ਕਾਨੂੰਨੀਅਤ ਸਾਰੇ ਮਾਮਲਾ ਤੋਂ ਕਰ ਰਿਹਾ ਵਾ ਫਲਸਤੀਨ ਨੂੰ, ਅਗਰ ਇਸੇ ਤਰ੍ਹਾਂ ਅਗਰ ਉਹਨੂੰ ਕਿਸੇ ਨੇ ਡੱਕਾ ਨਾ ਪਾਇਆ, ਔਰ ਜਿਸ ਤਰੀਕੇ ਦੇ ਨਾਲ ਉਹ ਖੂਨਖਾਰ ਦਰਿੰਦਾ ਬਣ ਚੁੱਕਿਆ, ਇੱਕ ਟਾਈਮ ਆਏਗਾ ਕਿ ਇਹ ਸਾਰਾ ਕੁਝ ਨਿਕਲ ਜਾਏਗਾ। ਕਿਆ ਉਸ ਤੋਂ ਬਾਅਦ ਫਿਰ ਉਹ ਰੁਕ ਜਾਏਗਾ, ਜਾਂ ਉਹਦਾ ਰੁਖ ਮੇਰੇ ਵੱਲ, ਤੁਹਾਡੇ ਵੱਲ, ਜਾਂ ਕਿਸੇ ਹੋਰ ਮੁਸਲਮਾਨ ਮੁਲਕ ਵੱਲ? ਭਾਜੀ ਦੇਖੋ, ਅੱਜ ਦੀ ਲੜਾਈ ਦਿਮਾਗ ਦੀ ਲੜਾਈ, ਠੀਕ ਹੈ। ਦਿਮਾਗ ਤੁਹਾਡੇ ਕੋਲ ਹੈ ਨਾ, ਲੇਕਿਨ ਤੁਸੀਂ ਇਸਤੇਮਾਲ ਨਹੀਂ ਕਰਦੇ, ਠੀਕ ਹੈ। ਉਹ ਦਿਮਾਗੀ ਤੌਰ 'ਤੇ ਇੰਨਾ ਕੁ ਮਜ਼ਬੂਤ ਹੋ ਚੁੱਕਿਆ ਕਿ ਅਮਰੀਕਾ ਵੀ ਉਹਦੇ ਇਸ਼ਾਰਿਆਂ 'ਤੇ ਚੱਲਦਾ ਜੀ। ਚੰਦ ਦਿਨ ਪਹਿਲੇ ਕੋ ਮਿਸਾਲ ਹੈ ਨਾ, ਅਜਲਾਸ ਬੁਲਾਇਆ ਗਿਆ ਔਰ ਅਮਰੀਕਾ ਨੇ ਉਹਨੂੰ ਵੀਟੋ ਕੀਤਾ ਜੀ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਕਿ ਭਾਈ ਉਹ ਸੁਪਰ ਪਾਵਰ ਦੀ ਵੀ ਸੁਪਰ ਪਾਵਰ ਹੈ ਯਾਰ। ਇੰਨੇ ਕੁ ਸਾਰੇ ਲੋਕ, ਕੁਛ ਲੱਖ ਯਹੂਦੀ ਅਗਰ ਪੂਰੀ ਦੁਨੀਆ ਦੇ ਉੱਤੇ ਰੂਲ ਕਰ ਰਹੇ ਨੇ, ਤਾਂ ਆਖਰ ਉਹਦੇ ਪਿੱਛੇ ਕੁਛ ਮੁਹਰਕਾਤ ਹੋਣਗੇ ਕਿ ਨਹੀਂ ਹੋਣਗੇ? ਬਿਲਕੁਲ। ਮਸਾ ਮੈਂ ਮੋਟੀ ਜਿਹੀ ਮਿਸਾਲ ਦੇਣਾ, ਤੁਹਾਡੀ ਦੁਨੀਆ ਦੇ ਅੰਦਰ ਜਿੰਨੀ ਵੀ ਮਲਟੀਨੈਸ਼ਨਲ ਵੱਡੀਆਂ ਵੱਡੀਆਂ ਕੰਪਨੀਆਂ ਨੇ ਨਾ, ਉਹਦੇ ਪਿੱਛੇ ਦਿਮਾਗ ਕੌਣ ਨੇ? ਤੁਸੀਂ ਇੱਥੇ ਖਲੋ ਕੇ ਨਾਰੇ ਮਾਰਨ ਦੇ ਬਾਈਕਾਟ, ਆਪਣਾ ਤੁਹਾਡੇ ਕੋਲ ਹੈ ਕੀ? ਤੁਸੀਂ ਅਗਰ ਉਹਦਾ ਵਾਕਈ ਜੈਨੂਅਨਲੀ ਕਲਾ ਕਮਾ ਕਰਨਾ ਨਾ, ਤੁਹਾਨੂੰ ਦੁਸ਼ਮਣ ਦੇ ਮੁਕਾਬਲੇ ਦੇ ਵਿੱਚ ਜ਼ਿਆਦਾ ਬਿਹਤਰ ਪਲੈਨਿੰਗ ਕਰਨੀ ਪਏਗੀ, ਜ਼ਿਆਦਾ ਬਿਹਤਰ ਸੋਚਣਾ ਪਏਗਾ। ਅੱਜ ਜਿੰਨੀ ਵੀ ਰਿਸਰਚ ਹੈ, ਭਾਵੇਂ ਉਹ ਤੁਹਾਡੇ ਜ਼ਰੀ ਪੈਦਾਵਾਰ ਦੇ ਉੱਪਰ ਹੈ, ਭਾਵੇਂ ਉਹ ਮੈਡੀਸਨ ਦੇ ਉੱਪਰ ਹੈ, ਭਾਵੇਂ ਉਹ ਕਿਸੇ ਵੀ ਚੀਜ਼ ਦੇ ਉੱਪਰ ਹੈ, ਤਹਿਕੀਕ ਦੇ ਮਾਮਲੇ ਦੇ ਵਿੱਚ ਸਭ ਤੋਂ ਟਾਪ 'ਤੇ ਇਜ਼ਰਾਈਲ। ਕਿਉਂ? ਤੁਹਾਡੇ ਦਿਮਾਗ 'ਚ ਕਿਹੜਾ ਬਈ ਇਹ ਚੀਜ਼ਾਂ ਨਹੀਂ ਵੜਦੀਆਂ, ਤੁਸੀਂ ਕਰੋ ਕੋਸ਼ਿਸ਼, ਕਿਉਂ ਨਹੀਂ ਕਰਦੇ? ਇਹ ਲੜਾਈ ਸਿਰਫ ਔਰ ਸਿਰਫ ਫਲਸਤੀਨ ਦੀ ਹੱਦ ਤੱਕ ਨਾ, ਤੁਸੀਂ ਇਸ ਨੂੰ ਦੇਖੋ, ਉਹ ਲੜਾਈ ਜਿੱਤ ਚੁੱਕਿਆ।
ਅਗਰ ਉਹ ਲੜਾਈ ਜਿੱਤਿਆ ਨਾ ਹੁੰਦਾ ਤੇ ਇੰਨੇ ਅਰਬ ਮੁਲਕ ਜਿਹੜੇ ਨੇ ਉਹਦੇ ਨਾਲ ਪੀਂਘਾਂ ਵਧਾਉਣ ਵਾਸਤੇ ਮਾਰੇ ਨਾ ਫਿਰਦੇ ਹੁੰਦੇ। ਅਸੀਂ ਤੇ ਉਸ ਚੱਕਰ ਦੇ ਵਿੱਚ ਆਪਣਾ ਵਜ਼ੀਰ ਆਜ਼ਮ ਗਵਾਈ ਬੈਠੇ। ਇੱਥੇ ਬਕਾਇਦਾ ਲੌਬਿੰਗ ਸ਼ੁਰੂ ਹੋ ਗਈ ਸੀ ਇਸਰਾਈਲ ਨੂੰ ਤਸਲੀਮ ਕਰ ਜੀ। ਔਰ ਅੱਜ ਵੀ ਚੁਪਕੇ ਰਾਹਦਾਰੀਆਂ ਦੇ ਵਿੱਚ ਇੱਧਰ ਉੱਧਰ ਗੱਲਾਂ ਹੀ ਹੁੰਦੀਆਂ ਨੇ। ਇਹਦਾ ਕੀ ਮਤਲਬ? ਇਹਦਾ ਮਤਲਬ ਇਹ ਵੇ ਕਿ ਉਹ ਆਲਰੇਡੀ, ਤੁਸੀਂ ਕਹਿੰਦੇ ਨਾ ਉਹਨੇ ਨਿਗਲ ਜਾਣਾ, ਉਹ ਆਲਰੇਡੀ ਹਾਵੀ ਹੋ ਚੁੱਕਿਆ ਦੁਨੀਆ ਦੇ ਅੰਦਰ। ਉਹਨੇ ਆਪਣੇ ਪੰਜੇ ਗੱਡੇ ਨੇ। ਬਹੁਤ ਸਾਰੀਆਂ ਕੰਪਨੀਆਂ ਐਸੀਆਂ ਨੇ ਕਿ ਉਹ ਜਨਾਬ ਅੱਜ ਉਹ ਬਾਹਰ ਖਿੱਚ ਲਏ ਤੇ ਤੁਹਾਡੀ ਮਈਸ਼ਤ ਧੜਾਮ ਥੱਲੇ ਜਾਂਦੀ। ਇਹ ਹਾਈਬ੍ਰਿਡ ਬੀਜ ਅੱਗੇ ਪਿੱਛੇ ਸਾਰੇ ਮਾਮਲਾਤ ਕੀ ਯਾਨੀ ਪਾਵਰ ਜਿਹੜੀਆਂ ਅੱਗੇ ਆਉਂਦੀਆਂ ਨੇ। ਹੁਣ ਚਾਈਨਾ ਔਰ ਅਮਰੀਕਾ ਦੀ ਟੱਕਰ ਕਿਉਂ ਹੈ? ਉਹ ਜੰਗ ਲੜਨ ਰਹੇ ਨੇ? ਨਹੀਂ, ਉਹ ਟੈਕਨੋਲੋਜੀ ਦੇ ਅੰਦਰ ਆਪਣੇ ਆਪ ਨੂੰ ਅੱਗੇ ਲੈ ਕੇ ਆ ਰਹੇ, ਉਹ ਆਪਣੇ ਆਪ ਨੂੰ ਮਾਸ਼ੀ ਤੌਰ ਤੇ ਮਜ਼ਬੂਤ ਕਰ ਰਹੇ। ਦੁਨੀਆ ਦੇ ਅੰਦਰ ਆਪਣੇ ਪੰਜੇ ਕੱਢ ਰਹੇ। ਅਮਰੀਕਾ ਐਕਸਪੈਂਡ ਕਰ ਰਿਹਾ, ਚਾਈਨਾ ਵੀ ਐਕਸਪੈਂਡ ਕਰ ਰਿਹਾ। ਸੋ ਸਾਡੀ ਗੱਲ ਹੋਰ ਪਾਸੇ ਚਲੀ ਜਾਏਗੀ। ਸਪੈਸੀਫਿਕ ਅਗਰ ਫਲਸਤੀਨ ਦੀ ਗੱਲ ਕਰੀਏ ਨਾ, ਫਲਸਤੀਨ ਤੇ ਇਸ ਟਾਈਮ ਜ਼ੁਲਮ ਹੋ ਰਿਹਾ, ਜ਼ਿਆਦਤੀ ਹੋ ਰਹੀ, ਔਰ ਇੰਨਾ ਜ਼ੁਲਮ ਹੋ ਰਿਹਾ ਕਿ ਅਗਰ ਇਹਨੂੰ ਰੋਕਿਆ ਨਾ ਗਿਆ ਨਾ ਤੇ ਮਾਜ਼ਰਤ ਨੂੰ ਤੁਹਾਡੇ ਵਾਲੀ ਗੱਲ ਹਾਕਮ ਬਦਨ ਕਿ ਇਹ ਦੁਨੀਆ ਦੇ ਅੰਦਰ ਫੈਲੇਗਾ। ਔਰ ਫੈਲਿਆ ਵੀ ਹੈ। ਤੁਸੀਂ ਦੇਖਿਆ ਪਿੱਛੇ 20 ਸਾਲ ਅਸੀਂ ਆਪਣਾ 80-85 ਹਜ਼ਾਰ ਬੰਦਾ ਨਹੀਂ ਮਰਵਾਇਆ। ਲੇਕਿਨ ਇੱਕ ਤੁਹਾਨੂੰ ਗੱਲ ਦੱਸਾਂ, ਜਿਹੜੀ ਗੱਲ ਤੇ ਮੇਰਾ ਈਮਾਨ ਹੈ, ਹੁਰੀਅਤ, ਇੱਜ਼ਤ, ਖੁਦਦਾਰੀ, ਇਹਦੀ ਕੀਮਤ ਹੁੰਦੀ ਹੈ। ਉਹ ਅਦਾ ਕਰਨ ਰਹੇ ਨੇ ਫਲਸਤੀਨ। ਉਹ ਗੈਰਤਮੰਦ ਲੋਕ ਸਾਰੀ ਉਮਤ ਵਾਸਤੇ, ਸਾਰੀ ਉਮਤ ਵਾਸਤੇ ਉਹ ਖੁਦਦਾਰੀ ਦੀ, ਉਹ ਗੈਰਤ ਦੀ, ਹਮੀਅਤ ਦੀ, ਹੁਰੀਅਤ ਦੀ ਉਹ ਜੰਗ ਲੜਨ ਰਹੇ ਨੇ। ਅੱਜ ਦੇ ਦੌਰ ਦੇ ਵਿੱਚ ਉਹ ਸਮਝ ਲਓ ਕਿ ਗਜ਼ਵਾ ਬਦਰ ਵਾਲੇ ਜਿਹੜੇ 313 ਸਨ, ਉਹ ਕਿਰਦਾਰ ਉਹ ਫਲਸਤੀਨ ਅਦਾ ਕਰ ਉਹ ਵਿਕਣ ਵਾਸਤੇ, ਝੁਕਣ ਵਾਸਤੇ ਤਿਆਰ ਨਹੀਂ। ਵਰਨਾ ਮੇਰਾ ਖਿਆਲ ਇਹ ਵੇ ਕਿ ਅਗਰ ਉਹ ਅੱਜ ਸਰੈਂਡਰ ਕਰ ਜਾਣ ਨਾ ਤੇ ਇਜ਼ਰਾਈਲ ਵਰਗੇ ਮੁਲਕ ਵਾਸਤੇ ਉਹਨਾਂ ਨੂੰ ਪਾਲਣਾ ਜਾਂ ਉਹਨਾਂ ਨੂੰ ਸੰਭਾਲਣਾ ਕੋਈ ਵੱਡੀ ਗੱਲ ਨਹੀਂ। ਠੀਕ ਹੈ ਜੀ। ਲੇਕਿਨ ਉਹ ਸਾਡੇ ਸਾਰੇ 1.5 ਅਰਬ ਮੁਸਲਮਾਨਾਂ ਨਾਲੋਂ ਜ਼ਿਆਦਾ ਬਾਗੈਰਤ ਔਰ ਖੁਦਦਾਰ ਔਰ ਸੱਚੇ ਮੁਸਲਮਾਨ, ਜਿਹੜੇ ਅੱਜ ਵੀ ਸਰੈਂਡਰ ਕਰਨ ਵਾਸਤੇ ਤਿਆਰ ਨਹੀਂ। ਇੰਨਾ ਜ਼ੁਲਮ ਬਰਦਾਸ਼ਤ ਕਰਨ ਦੇ ਬਾਵਜੂਦ ਸਰੈਂਡਰ ਕਰਨ ਵਾਸਤੇ ਤਿਆਰ ਨਹੀਂ। ਔਰ ਮੇਰਾ ਖਿਆਲ ਹੈ ਕਿ ਇਹ ਜਿਹੜੇ ਵੱਡੇ ਅਹੁਦੇ ਲੈ ਕੇ, ਵੱਡੀਆਂ ਰੁਤਬੇ ਲੈ ਕੇ ਬੈਠੇ ਨੇ ਨਾ, ਔਰ ਵੱਡੀਆਂ ਰਿਆਸਤਾਂ ਦੇ ਦਾਅਵੇਦਾਰ ਨੇ, ਔਰ ਐਟਮੀ ਪਾਵਰ ਬਣੇ ਫਿਰਦੇ ਨੇ, ਇਹਨਾਂ ਵਾਸਤੇ ਸ਼ਰਮ ਦਾ ਮੁਕਾਮ, ਡੁੱਬ ਮਰਨ ਦਾ ਮੁਕਾਮ ਕਿ ਇੱਕ ਇੰਨੀ ਜਿਹੀ ਰਿਆਸਤ ਹੈ, ਮੂੰਹ 'ਚ ਕੰਕਰੀਆਂ ਲੈ ਕੇ ਬਾਬਾ ਬੀਲਾਂ ਉਹ ਹਾਥੀਆਂ ਨਾਲ ਲੜਨ ਦੇ, ਔਰ ਇਹਨਾਂ ਨੂੰ ਗੈਰਤ ਦਵਾ ਰਹੇ ਕਿ ਥੋੜ੍ਹੀ ਬਹੁਤ ਗੈਰਤ ਕਰੋ, ਕੁਛ ਸ਼ਰਮ ਥੋੜ੍ਹੀ ਬਹੁਤ ਕਰੋ। ਤੁਸੀਂ ਚਲੋ ਜ਼ਾਲਮ ਦੇ ਨਾਲ ਲੜ ਨਹੀਂ ਸਕਦੇ ਤਾਂ ਹੱਥ ਤੇ ਰੋਕੋ, ਜ਼ੁਲਮ ਕਰਨ ਤੋਂ ਤੇ ਰੋਕੋ। ਗੱਲਾਂ ਤੇ ਭੱਟੀ ਸਾਹਿਬ ਬੜੀਆਂ ਨੇ, ਮੈਂ ਇਹਨਾਂ ਚੀਜ਼ਾਂ 'ਚ ਜਾਂਦਾ ਹੀ ਨਹੀਂ। ਉਹ ਤੁਸੀਂ ਕਹਿੰਦੇ ਹੋ ਨਾ ਉਹ ਜੀ ਫਲਾਣੀ ਤਰੀਕ ਨੂੰ ਇਹ ਹੋਇਆ ਤੇ ਇਹ ਹੋਇਆ। ਇੱਥੇ UN ਨੇ ਪਤਾ ਨਹੀਂ ਕੀ ਕੁਛ ਕੀਤਾ, ਨਾ ਕੋਈ ਮੰਨਦਾ, ਨਾ ਲੈਣੀ ਨਾ ਦੇਣੀ। ਜਿਹੜੀ ਉਹਨਾਂ ਦੇ ਆਪਣੇ ਹੱਕ 'ਚ ਹੁੰਦੀ ਹੈ, ਉਹ ਚਾਹਣ ਤੋਂ ਸੁਡਾਨ ਨੂੰ ਵੱਖਰਾ ਕਰ ਲੈਣ, 2 ਹਿੱਸਿਆਂ 'ਚ ਹਿਸਾਈ ਵੱਖਰੇ ਕਰਵਾ ਦੇਣ, 5 ਦਿਨਾਂ ਦੇ ਵਿੱਚ ਹੋ ਜੇ ਕੰਮ ਜੀ। ਠੀਕ ਹੈ। ਨਾ ਚਾਹਣ ਤੇ ਉਹ ਸਾਰੀ ਜ਼ਿੰਦਗੀ ਕਸ਼ਮੀਰ ਜਿਹੜਾ ਉਹ ਜਲਦਾ ਰਹੇ, ਫਲਸਤੀਨ ਉਜੜਦਾ ਰਹੇ, ਚੀਚਨੀਆਂ, ਬੋਸਨੀਆਂ, ਕਿੱਥੇ ਤੱਕ ਜ਼ੁਲਮ ਨਹੀਂ ਹੋਇਆ? ਕਿਆ ਹਰ ਜਗ੍ਹਾ ਤੇ ਮੁਸਲਮਾਨ? ਅਫਗਾਨਿਸਤਾਨ ਤੁਹਾਡੇ ਸਾਹਮਣੇ ਮਿਸਾਲ, ਪ੍ਰੋਕਸੀ ਦਾ ਸ਼ਿਕਾਰ ਰਿਹਾ, ਪਿਛਲੇ 40 ਸਾਲ ਜੰਗ ਦੇ ਵਿੱਚ ਰਿਹਾ ਉਹ ਮੁਲਕ, ਥੋੜ੍ਹੀ ਤਬਾਹੀ ਹੋਈ। ਸੋ ਸਾਨੂੰ ਹਾਲਾਂ ਤੱਕ ਇਹ ਨਹੀਂ ਸਮਝ ਆਉਣ ਦੀ ਕਿ ਜਨਾਬ ਇਹ ਕੀ ਹੋ ਰਿਹਾ। ਉਹਨਾਂ ਦੇ ਉਹ ਵਰਲਡ ਟ੍ਰੇਡ ਸੈਂਟਰ ਦੇ ਵਿੱਚ ਜਹਾਜ਼ ਵੱਜਦਾ, ਉਹ ਪੂਰਾ ਮੁਲਕ ਤਬਾਹ ਕਰਨ ਆ ਜਾਂਦਾ। ਸਾਡੇ ਬੱਚੇ ਮਰਨ ਡਏ ਨੇ, ਸਾਡੀ ਗੈਰਤ ਹੀ ਨਹੀਂ ਜੰਮਣ ਡਈ। ਗੱਲ ਸਿਰਫ ਗੈਰਤ ਦੀ ਔਰ ਗੈਰਤ ਦੀ ਕਮੀ ਦੀ। ਅੱਲਾਹ ਤਾਲਾ ਸਾਡੇ ਹੁਕਮਰਾਨਾਂ ਨੂੰ, ਸਾਡੇ ਜਿਹੜੇ ਤਾਕਤ ਦੇ ਆਪਣੇ ਆਪ ਨੂੰ ਹਾਥੀ ਸਮਝਦੇ ਨੇ, ਉਹਨਾਂ ਨੂੰ ਗੈਰਤ ਵੀ ਥੋੜ੍ਹੀ ਜਿਹੀ ਦੇ ਤਾਕਤ ਦੇ ਨਾਲ, ਤਾਂ ਕਿ ਉਹ
ਜ਼ਾਲਮਾਂ ਦੇ ਖਿਲਾਫ ਲੜ ਨਹੀਂ ਸਕਦੇ ਤੇ ਜ਼ਾਲਮਾਂ ਨੂੰ ਰੋਕਣ ਦੇ ਵਿੱਚ ਕੋਈ ਕਿਰਦਾਰ ਅਦਾ ਕਰ ਸਕਦੇ। ਮੈਂ ਤੇ ਇਹ ਬਾਕੀ ਇਹ ਲੋਹਾ ਇਤਨਾ ਬੜਾ ਹੈ, ਜਿੰਨਾ ਬਿਆਨ ਕਰੋ ਉਨਾ ਘੱਟ ਹੈ। ਬੜੀ ਤਕਲੀਫ। ਬੇਸ਼ੱਕ ਪਿਆਰੇ ਵੇਖਣ ਵਾਲਿਓ, ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਵੀ ਉਹੀ ਗੱਲ ਔਰ ਇਹਦੇ ਇਖਤਤਾਮ 'ਚ ਵੀ ਉਹੀ ਗੱਲ ਕਿ ਅਸੀਂ ਬੇਬਸ ਹਾਂ ਔਰ ਬਹਿਸੀਅਤ ਪਾਕਿਸਤਾਨੀ ਕੌਮ ਸਾਨੂੰ ਅਜੇ ਤੱਕ ਖੁਦ ਇਸ ਚੀਜ਼ ਦਾ ਪਤਾ ਨਹੀਂ ਚੱਲਿਆ ਕਿ ਸਾਡੇ ਹੱਕ ਹਕੂਕ ਕੀ ਨੇ, ਸਾਡੇ ਰਾਈਟਸ ਕੀ ਨੇ, ਸਾਡੀ ਆਜ਼ਾਦੀ ਕੀ ਹੈ ਅਤੇ ਸਾਡੀ ਗੁਲਾਮੀ ਕੀ ਹੈ। ਲੇਕਿਨ ਇਸ ਦੇ ਬਾਵਜੂਦ ਵੀ ਸਭ ਤੋਂ ਪਹਿਲੇ ਅਸੀਂ ਮੁਸਲਮਾਨ ਹਾਂ ਔਰ ਆਪ ਸਲਮ ਦੀ ਇੱਕ ਹਦੀਸ ਹੈ ਜਿਹਦਾ ਮਫਹੂਮ ਹੈ ਕਿ ਮੁਸਲਮਾਨ ਇੱਕ ਜਿਸਮ ਦੀ ਮਾਨਤ ਹੁੰਦਾ ਹੈ। ਬੇਸ਼ੱਕ ਬੇਸ਼ੱਕ ਬੇਸ਼ੱਕ। ਔਰ ਐਸਾ ਕਦੀ ਵੀ ਨਹੀਂ ਹੋ ਸਕਦਾ ਕਿ ਜਿਸਮ ਦੇ ਵਿੱਚ ਅੱਖ ਨੂੰ ਦਰਦ ਹੋ ਰਹੀ ਹੋਏ ਅਤੇ ਦੂਸਰੇ ਜਿਸਮ ਨੂੰ ਨਾ ਮਹਿਸੂਸ ਹੁੰਦਾ ਹੋਏ, ਪੈਰ ਦੀ ਉਂਗਲੀ ਕੱਟੀ ਜਾਏ ਅਤੇ ਦੂਸਰੇ ਜਿਸਮ ਨੂੰ ਤਕਲੀਫ ਨਾ ਹੋਏ, ਸਿਰਫ ਪੈਰ ਨੂੰ ਹੋਏ। ਐਸਾ ਨਹੀਂ ਹੋ ਸਕਦਾ। ਮੁਸਲਮਾਨ ਔਰ ਬਹਿਸੀਅਤ ਮੁਸਲਮਾਨ ਹਰ ਦਿਨ ਜਿਹੜਾ ਫਲਸਤੀਨ ਦੇ ਉੱਤੇ ਕਿਆਮਤ ਦਾ ਦਿਨ ਬਣ ਕੇ ਗੁਜ਼ਰ ਰਿਹਾ, ਤਕਲੀਫ ਹੁੰਦੀ ਆ, ਲੇਕਿਨ ਸਮਝ ਨਹੀਂ ਆਉਂਦੀ ਕਿ ਕੀ ਕਰੀਏ। ਅਸੀਂ ਤਾਂ ਬੇਬਸ, ਅਸੀਂ ਤਾਂ ਦੁਆ ਕਰ ਸਕਦੇ ਹਾਂ ਅੱਲਾਹ ਤਾਲਾ ਦੇ ਅੱਗੇ, ਔਰ ਇਹ ਵੀ ਦੁਆ ਕਰਨਾ ਕਿ ਅੱਲਾਹ ਤਾਲਾ ਦੀ ਜ਼ਾਤ ਸਾਡੇ ਹੁਕਮਰਾਨਾਂ ਨੂੰ, ਜਿਹੜੇ ਸਾਬੇ ਇਖਤਿਆਰ ਲੋਕ ਨੇ, ਉਹਨਾਂ ਨੂੰ ਇਹ ਸੋਚ ਅਤਾ ਫਰਮਾਏ ਔਰ ਉਹ ਇਹਨਾਂ ਜ਼ਾਤੀ ਮਫਾਦਾਤ 'ਚੋਂ ਨਿਕਲ ਕੇ ਅਤੇ ਇੱਕ ਦਫਾ ਉਸ ਮੁਸ਼ਕਲ ਦੀ ਘੜੀ 'ਚ ਫਲਸਤੀਨ ਦੇ ਵਾਸਤੇ ਕੁਛ ਕਰਨ। ਬਾਅਦ ਦੇ ਵਿੱਚ ਫਿਰ ਸਿਲਸਿਲੇ ਚੱਲਦੇ ਰਹਿਣੇ ਨੇ, ਹਕੂਮਤਾਂ ਵੀ ਰਹਿਣੀਆਂ ਨੇ, ਸਾਰੇ ਮਾਮਲਾਤ ਰਹਿਣੇ ਨੇ, ਚਲਾਉਂਦੇ ਰਹਿਣ, ਮੈਚ ਵੀ ਹੁੰਦੇ ਰਹਿਣੇ ਨੇ, ਕਲਚਰਲ ਸ਼ੋਅ ਵੀ ਹੁੰਦੇ ਰਹਿਣੇ ਨੇ, ਜਸ਼ਨ ਬਹਾਰਾਂ ਵੀ ਹੁੰਦੀਆਂ ਰਹਿਣੀਆਂ ਨੇ, ਲੇਕਿਨ ਉਹ ਜਿਹੜੇ ਮੁਸਲਮਾਨ ਸਾਡੇ ਇਸ ਦੁਨੀਆ ਤੋਂ ਚਲੇ ਜਾਣੇ ਨੇ, ਜਿਹੜੇ ਉਸ ਜੰਗ ਦੀ ਨਜ਼ਰ ਹੋ ਜਾਣੇ, ਉਹ ਦੁਬਾਰਾ ਵਾਪਸ ਨਹੀਂ ਆਉਣੇ। ਔਰ ਉਹਨਾਂ ਦਾ ਸ਼ਾਇਦ ਕਿਤੇ ਨਾ ਕਿਤੇ ਔਰ ਖਸੂਸਨ ਜਿਹੜੀਆਂ ਚੀਜ਼ਾਂ ਅਸੀਂ ਸੁਣਦੇ ਪਏ ਹਾਂ ਕਿ ਉਹ ਲੋਕ ਪਾਕਿਸਤਾਨ ਨੂੰ ਬੜੀ ਹਸਰਤ ਦੀ ਨਿਗਾਹ ਨਾਲ ਦੇਖਦੇ ਨੇ, ਔਰ ਪਾਕਿਸਤਾਨ ਦਾ ਜੋ ਵੀ ਅੱਗੋਂ ਰਿਸਪਾਂਸ ਆ, ਜੋ ਕੁਛ ਵੀ ਆ, ਉਹ ਵੀ ਸਾਰੀ ਦੁਨੀਆ ਨੂੰ ਪਤਾ ਵਾ, ਸਾਨੂੰ ਵੀ ਪਤਾ ਵਾ। ਇਸ ਦੁਆ ਦੇ ਨਾਲ ਕਿ ਅੱਲਾਹ ਪਾਕ ਫਲਸਤੀਨ ਦੀ ਮੁਸ਼ਕਿਲਾਤ ਆਸਾਨ ਫਰਮਾਏ ਔਰ ਦੁਨੀਆ ਦੇ ਜਿਸ ਕੋਨੇ 'ਤੇ ਵੀ ਫਲਸਤੀਨ ਦੇ ਵਾਸਤੇ ਦੁਆ ਕਰੋ। ਹੱਸਦੇ ਰਹੋ, ਵਸਦੇ ਰਹੋ, ਆਪਣਾ ਖਿਆਲ ਰੱਖੋ। ਅੱਲਾਹ ਹਾਫਿਜ਼।